ਸਹਿ ਕੇ ਦੁੱਖ ਜੋ ਅੱਕੇ ਨਹੀਂ, ਸਮਝੋ ਆਪਣੇ ਸਕੇ ਨਹੀਂ। ਸੁਲਤਾਨ ਖਾਰਵੀ ਹੋਰਾਂ ਦਾ ਸ਼ੇਰੀ ਪਰਾਗਾ ਪੂਰ 2026 ਵਿੱਚ ਛਪਣ ਵਾਲੀ ਪਹਿਲੀ ਪੰਜਾਬੀ ਕਿਤਾਬ ਬਣਦੀ ਹੈ। ਸੁਲਤਾਨ ਖਾਰਵੀ ਹੋਰੀ ਪੰਜਾਬੀ ਅਦਬ ਦੇ ਵਿੱਚ ਸ਼ਾਇਰ ਹੋਣ ਦੇ ਨਾਲ ਨਾਲ ਵਧੀਆ ਕਹਾਣੀਕਾਰ, ਸਫ਼ਰਨਾਮਾ ਨਿਗਾਰ ਦੇ ਤੌਰ 'ਤੇ ਵੀ ਜਾਣੇ ਜਾਂਦੇ ਨੇ। ਆਪ ਦਾ ਇਹ ਗਜ਼ਲ ਪਰਾਗਾ ਪੂਰ 2026 ਵਿੱਚ ਛਪਣ ਵਾਲੀ ਪਹਿਲੀ ਕਿਤਾਬ ਬਣਦੀ ਹੈ। ਪੂਰ ਪੰਜਾਬੀ ਮਰਕਜ਼ ਲਾਹੌਰ ਵੱਲੋਂ ਸ਼ਾਇਆ ਹੋਇਆ ਸ਼ੇਰੀ ਪਰਾਗਾ ਹੈ। ਇਹਦੇ ਪਿੱਛੇ ਫਲੈਪ 'ਤੇ ਅਗਰ ਅਸੀਂ ਦੇਖਦੇ ਹਾਂ ਤਾਂ ਸ਼ੇਰੀ ਪਰਾਗੀਆਂ ਨਸਰੀ ਕਿਤਾਬਾਂ, ਬਾਲਾਂ ਵਾਸਤੇ ਸ਼ਾਇਰੀ ਅਤੇ ਅਣਛਪੀਆਂ ਕਿਤਾਬਾਂ ਦਾ ਵੇਰਵਾ ਵੀ ਮਿਲਦਾ ਹੈ। ਇਸ ਤੋਂ ਵੱਖ ਹੀਰ ਵਾਰਿਸ ਸ਼ਾਹ, ਕਾਫੀਆਂ ਸ਼ਾਹ ਹੁਸੈਨ, ਕੁਲਿਆਤ ਬੁੱਲੇ ਸ਼ਾਹ, ਅਬਿਆਤ ਸੁਲਤਾਨ ਬਾਹੂ, ਇਹਨਾਂ ਸ਼ਾਇਰਾਂ ਦੇ ਕਲਾਮ ਦੇ ਵਿੱਚ ਜਿਹੜੇ ਔਖੇ ਲਫ਼ਜ਼ ਨੇ ਉਹਨਾਂ ਦੇ ਮਾਨੀਆਂ ਨੂੰ ਵੀ ਸੌਖੇ ਪੰਜਾਬੀ ਦੇ ਵਿੱਚ ਲਿਖ ਕੇ ਸ਼ਾਇਆ ਕੀਤਾ ਗਿਆ ਹੈ। ਇਹ ਵੀ ਸੁਲਤਾਨ ਖਾਰਵੀ ਹੋਰਾਂ ਦਾ ਇੱਕ ਵਧੀਆ ਕੰਮ ਹੈ। ਜੇ ਅਸੀਂ ਇਸ ਸ਼ੇਰੀ ਪਰਾਗੇ ਦਾ ਦੇਖੀਏ ਤਾਂ ਸ਼ੇਰੀ ਪਰਾਗੇ ਦਾ ਇੰਤਸਾਬ ਹੀ ਦੋ ਅਜ਼ੀਮ ਹਸਤੀਆਂ ਦੇ ਨਾਮ ਹੈ, ਹਜ਼ਰਤ ਤਨਵੀਰ ਬੁਖਾਰੀ ਅਤੇ ਜਨਾਬ ਬਸ਼ੀਰ ਬਾਵਾ ਹੋਰਾਂ ਦੇ ਨਾਮ। ਇਹਨਾਂ ਗਜ਼ਲਾਂ ਦੇ ਵਿੱਚ ਜਿਹੜੇ ਰੰਗ ਨੇ, ਜੇ ਅਸੀਂ ਉਹਨਾਂ ਨੂੰ ਵੇਖਦੇ ਹਾਂ ਤਾਂ ਅਮੀਰ ਅਤੇ ਗਰੀਬ ਦੇ ਵਿੱਚ ਜਿਹੜਾ ਪਾੜ ਹੈ ਉਹ ਸੁਲਤਾਨ ਖਾਰਵੀ ਹੋਰਾਂ ਦਾ ਖ਼ਾਸ ਮੌਜ਼ੂ ਰਿਹਾ ਹੈ। ਉਹ ਭਾਵੇਂ ਨਸਰੀ ਲਿਖਤ ਹੋਵੇ ਜਾਂ ਸ਼ੇਰੀ ਲਿਖਤ ਹੋਵੇ, ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਜਿਵੇਂ ਕਿ ਉਹ ਲਿਖਦੇ ਨੇ, ਦੌਲਤਾਂ ਦੇ ਸਿਰ ਅਮੀਰਾਂ ਦੇ ਵਸੀਲੇ ਹੋਣਗੇ, ਦੌਲਤਾਂ ਦੇ ਸਿਰ ਅਮੀਰਾਂ ਦੇ ਵਸੀਲੇ ਹੋਣਗੇ, ਹਾਏ ਉਹ ਗੁਰਬਤ ਜਿਨ੍ਹਾਂ ਦੇ ਪੈਰ ਕੀਲੇ ਹੋਣਗੇ। ਇਸੇ ਤਰ੍ਹਾਂ ਐਸੇ ਹੀ ਸਫ਼ੇ ਤੋਂ ਅੱਗੇ ਚੱਲਦੇ ਹਾਂ। ਇੱਕ ਮਤਲਬ ਵੇਖੋ, ਰਾਜ਼ੀ ਏ ਜੋ ਸਾਨੂੰ ਬੁੱਝੇ ਦੀਵੇ 'ਤੇ ਟਾਲ ਕੇ, ਰਾਜ਼ੀ ਏ ਜੋ ਸਾਨੂੰ ਬੁੱਝੇ ਦੀਵੇ 'ਤੇ ਟਾਲ ਕੇ, ਬੈਠਾ ਹੋਇਆ ਏ ਆਪ ਉਹ ਸੂਰਜ ਸੰਭਾਲ ਕੇ। ਰਾਵਾਂ ਨੂੰ ਇਮਤਿਹਾਨ ਦੇ ਰਾਹੀਆ ਨਾ ਖੌਫ ਖਾ, ਮੁੜਨਾ ਵੀ ਹੁਣ ਤੋਹੀਨ ਹੈ ਛਾਲੇ ਵਿਖਾਲ ਕੇ। ਬਹੁਤ ਹੀ ਵਧੀਆ ਸ਼ਾਇਰੀ। ਕੋਈ ਐਸਾ ਬਾਵਫਾ ਹੋਏ ਕਿ ਦਿਲ ਨੂੰ ਹੌਸਲਾ ਹੋਵੇ, ਕੋਈ ਐਸਾ ਬਾਵਫਾ ਹੋਵੇ ਕਿ ਦਿਲ ਨੂੰ ਹੌਸਲਾ ਹੋਵੇ, ਜਦੋਂ ਮੈਂ ਵੇਖਣਾ ਤੈਨੂੰ ਕੋਈ ਕਿਉਂ ਵੇਖਦਾ ਹੋਵੇ। ਰੋਮਾਨਵੀ ਢੰਗ ਵੀ ਸੋਹਣਾ ਹੈ। ਰੱਖਣਗੇ ਕੀ ਗੱਲ ਜੋ ਢਿੱਡੋਂ ਪੋਲੇ ਨੇ, ਸੱਜਣ ਸੰਗੀ ਵੇਖੇ ਪਰਖੇ ਤੋਲੇ ਨੇ। ਸਾਡੀ ਘੁੱਗੀ ਰੋਏ ਗਵਾਚੇ ਯੂਸਫ ਨੂੰ, ਸਾਡੀ ਘੁੱਗੀ ਰੋਏ ਗਵਾਚੇ ਯੂਸਫ ਨੂੰ, ਤੇਰਿਆਂ ਮਹਿਲਾਂ ਵਿੱਚ ਕਬੂਤਰ ਬੋਲੇ ਨੇ। ਚੂਰੀ ਲਈ ਕੁਝ ਕਾਵਾਂ ਲੈ ਜਾ, ਲੈ ਉਹਦਾ ਸਰਨਾਵਾ ਲੈ ਜਾ। ਮੈਂ ਦੁਨੀਆ 'ਤੇ ਹੋਣਾ ਚਾਹੁੰਦਾ, ਮੇਰੀ ਥਾਂ ਪਰਛਾਵਾਂ ਲੈ ਜਾ। ਇਸੇ ਤਰ੍ਹਾਂ ਅਸੀਂ ਕੁਝ ਹੋਰ ਉਹਨਾਂ ਦੇ ਸ਼ੇਰੀ ਹਵਾਲੇ ਦੇਖਦੇ ਹਾਂ। ਮਾਂ ਦੀ ਮਿੱਠੀ ਲੋਰੀ ਵਰਗੇ ਹਰਫਾਂ ਨਾਲ ਕਹਾਣੀ ਪਾ, ਮਾਂ ਦੀ ਮਿੱਠੀ ਲੋਰੀ ਵਰਗੇ ਹਰਫਾਂ ਨਾਲ ਕਹਾਣੀ ਪਾ। ਰੋਜ਼ ਅਖਬਾਰਾਂ ਲਾਵਣ ਜੋ ਉਹਨਾਂ ਅੱਗਾਂ ਉੱਤੇ ਪਾਣੀ ਪਾ। ਕਿੱਡੀ ਸੋਹਣੀ ਗੱਲ ਨੂੰ ਕਿੱਡੇ ਸੋਹਣੇ ਅੰਦਾਜ਼ ਦੇ ਨਾਲ ਬਿਆਨ ਕੀਤਾ ਕਿ ਉਹ ਲੋਕ ਜਿਹੜੇ ਸਿਆਸਤਾਂ ਦੇ ਨਾਂ 'ਤੇ ਦੁਫੈੜ ਪੈਦਾ ਕਰ ਰਹੇ ਨੇ, ਸਮਾਜ ਦੇ ਵਿੱਚ ਉਹ ਅਜਿਹਾ ਨਫ਼ਰਤ ਦਾ ਬੀਅ ਖਿਲਾਰਦੇ ਪਏ ਨੇ ਜੋ ਅੱਗਾਂ ਲਾ ਰਿਹਾ।
ਉਹਨਾਂ ਦੇ ਉੱਤੇ ਤਨਕੀਦ ਹੈ। ਅਤੇ ਪਰੇ ਪਰੇਰੇ ਗਈਆਂ ਰੀਤਾਂ ਲਾ ਕੇ ਤੋੜ ਨਿਭਾਵਣ ਦੀਆਂ, ਨਵੇਂ ਜ਼ਮਾਨੇ ਨਾਲ ਨਵੀਂ ਯਾਰ ਪ੍ਰੀਤ ਪੁਰਾਣੀ ਪਾ। ਇਹਦੇ ਨਾਲ ਨਾਲ ਜਿਹੜੇ ਤਗੜਾ ਤਬਕਾ ਹੈ, ਜਿਹੜਾ ਜ਼ਾਲਮ ਹੈ, ਅਤੇ ਜਿਹੜਾ ਮਾੜਾ ਤਬਕਾ ਹੈ, ਜਿਹੜਾ ਜ਼ੁਲਮ ਸਹਿ ਰਿਹਾ ਹੈ, ਉਹ ਖਾਸ ਮੌਜੂ ਹੈ। ਅਤੇ ਉਹਦਾ ਰੰਗ ਦੇਖਣੇ ਆ। ਆਪਣੇ ਜ਼ੁਲਮਾਂ ਨੂੰ ਦਿੰਦੇ ਨਾ ਬੁਰੇ ਤਕਦੀਰ ਦਾ, ਮਾੜਿਆਂ ਦੇ ਸੀਨਿਆਂ ਨੂੰ ਜ਼ੁਲਮ ਜਾਵੇ ਚੀਰਦਾ। ਸਾਹਮਣੇ ਤੋਂ ਵੇਖੀਆਂ ਨਾ ਨੀਰ ਥੱਲੇ ਜਾਣ 'ਤੇ, ਦੂਸਰਾ ਰੁਖ ਕੀ ਵਿਖਾਵਾਂ ਮੈਂ ਭਲਾ ਤਸਵੀਰ ਦਾ। ਦਰ ਬਦਰ ਦੀ ਖਾਕ ਛਾਣੀ ਆ ਗਿਆ, ਦਰਦ ਆਖਿਰ ਥਾਂ ਪੁਰਾਣੀ ਆ ਗਿਆ। ਇਸੇ ਤਰ੍ਹਾਂ ਸਾਂਝ ਕੋਈ ਨਹੀਂ ਖ਼ਾਬਾਂ ਨਾਲ, ਗੱਲਾਂ ਰੋਜ਼ ਕਿਤਾਬਾਂ ਨਾਲ, ਨਵੇਂ ਸਾਲ ਸਤਾਉਂਦੇ ਨੇ ਰਿਸ਼ਤਾ ਖਾਕ ਜਵਾਬਾਂ ਨਾਲ। ਜੇਣੀ ਹੋਣੀ ਢੇਰੀ 'ਤੇ ਕਾਹਦਾ ਗਿਲਾ ਗੁਲਾਬਾਂ ਨਾਲ, ਅਤੇ ਦੂਜੇ ਘਰ ਵੀ ਫੇਰਾ ਪਾ ਰਹਿ ਲਿਆ ਬੜਾ ਸਵਾਬਾਂ ਨਾਲ। ਦੁਨੀਆ ਨੂੰ ਕੀ ਹੋਣਾ ਜੇ ਮੇਰੇ ਸਵਾਲ ਜਵਾਬਾਂ ਨਾਲ। ਯਾਰਾ ਯਾਰਾ ਨਹੀਂ ਜਾਨੋਂ ਵੱਧ ਪਿਆਰਾ ਨਹੀਂ, ਯਾਰਾ ਯਾਰਾ ਨਹੀਂ ਜਾਨੋਂ ਵੱਧ ਪਿਆਰਾ ਨਹੀਂ। ਤੇਰੇ ਬਿਨ ਕੀ ਜੀਣਾ ਮੈਂ ਆਪਣੇ ਬਾਝ ਗੁਜ਼ਾਰੇ ਨਹੀਂ। ਇਹਦੇ 'ਚ ਤੁਸੀਂ ਦੇਖ ਸਕਦੇ ਹੋ ਜੋ ਛਪਿਆ ਹੈ ਉਸ ਦੇ ਹਵਾਲੇ ਨਾਲ ਬਿਲਕੁਲ ਉਂਝ ਹੀ ਪੜ੍ਹਿਆ ਗਿਆ ਹੈ। ਇਹਦੇ ਵਿੱਚ ਕਿਧਰੇ ਤੇਰੇ ਬਿਨ ਕੀ ਜੀਣਾ ਮੈਂ ਆਪਣੇ ਬਾਝ ਗੁਜ਼ਾਰਾ ਨਹੀਂ, ਜੇ ਅਸੀਂ ਮਾਰਾ ਪਿਆਰਾ ਗੁਜ਼ਾਰਾ ਇੱਥੇ ਆਉਣਾ ਸੀ, ਗੁਜ਼ਾਰੇ ਨਹੀਂ। ਥੋੜ੍ਹੀ ਜਿਹੀ ਇੱਥੇ ਪ੍ਰੂਫ ਦੀ ਗਲਤੀ ਤੁਸੀਂ ਵੇਖ ਸਕਦੇ ਹੋ। ਅਤੇ ਅਸੀਂ ਹੋਰ ਦੇਖਦੇ ਹਾਂ। ਜੀ ਨਹੀਂ ਕਰਦਾ ਨਾਲ ਕਿਸੇ ਦੇ ਦਰਦ ਕਹਾਣੀ ਪਾਈਏ, ਆਪੇ ਸੋਚ ਤੇ ਬੂਟੇ ਨੂੰ ਪਏ ਰੋ ਰੋ ਪਾਣੀ ਪਾਈਏ। 144 ਸਫ਼ਿਆਂ ਦੀ ਇਸ ਕਿਤਾਬ ਨੂੰ 100 ਗ੍ਰਾਮ ਚਿੱਟੇ ਕਾਗਜ਼ 'ਤੇ ਬੜੇ ਸੋਹਣੇ ਢੰਗ ਨਾਲ ਪੰਜਾਬੀ ਮਰਕਜ਼ ਲਾਹੌਰ ਨੇ ਛਾਪਿਆ ਹੈ। ਜਨਵਰੀ 2026 ਦੇ ਵਿੱਚ ਇਹ ਕਿਤਾਬ ਛਾਪੇ ਚੜ੍ਹੀ। ਇਹਦਾ ਮੁੱਲ ਸਿਰਫ 700 ਰੁਪਇਆ ਹੈ। ਸੁਲਤਾਨ ਖਾਰਵੀ ਹੋਰਾਂ ਦਾ ਸ਼ੇਰੀ ਪਰਾਗਾ ਪੂਰ।